ਪੋਲਿੰਗ ਏਜੰਟ ਬਣਾ ਦਿੱਤਾ। ਹੂੰ ਕਾਉਂਸਲਰ ਦੇ ਉਦੋਂ ਇਲੈਕਸ਼ਨ ਹੋਏ ਤੇ ਮੈਨੂੰ ਪਹਿਲੀ ਦਫਾ ਹੀ ਉਹਨਾਂ ਨੇ ਨਾ ਅੱਛਾ ਹਾਲੇ 15 ਦਿਨ ਵੀ ਨਹੀਂ ਹੋਏ ਮੇਰਾ ਸ਼ਨਾਖਤੀ ਇਹ ਜਿਹੜਾ ਜ਼ਿਆਉਲ ਹਕ ਦੌਰ ਚ ਹੋਇਆ ਸੀ। ਹਾਂਜੀ ਜਦੋਂ ਇਹ ਮੀਆਂ ਮੀਰਜੀਤ ਵਗੈਰਾ ਨਹੀਂ ਸੀ, ਨਾਜ਼ਮ ਵਗੈਰਾ ਬਣੇ ਸਨ। ਅੱਛਾ 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 ਉਹ ਨਾਜ਼ਮ ਨਹੀਂ ਸੀ, ਉਹਨਾਂ ਦਾ ਉਹ ਦੂਸਰਾ ਸਿਸਟਮ ਸੀ ਤੇ ਹੂੰ ਉਹਨਾਂ ਨੇ ਮੈਨੂੰ ਨਾ ਪੋਲਿੰਗ ਏਜੰਟ ਬਣਾ ਦਿੱਤਾ। ਹੂੰ ਔਰ ਸਾਰਿਆਂ ਤੋਂ ਜ਼ਿਆਦਾ ਮੈਂ ਨਾ ਆਪਣੇ ਪੋਲਿੰਗ ਤੋਂ ਵੋਟ ਲੈ ਕੇ ਜਿੱਤ ਕੇ ਬਾਹਰ ਆਈ। ਹੂੰ ਔਰ ਯਕੀਨ ਮਾਨੋ ਮੇਰੇ ਅੱਬੂ ਨੇ ਢੋਲ ਲੈ ਕੇ ਆਏ ਕਿ ਅੰਦਰੋਂ ਨਾ ਇਹ ਜਿੱਤ ਕੇ ਬਾਹਰ ਆਈ। ਤੇ ਮੈਂ ਉਸ ਤੋਂ ਮੈਨੂੰ ਕਦੀ ਉਹਨਾਂ ਨੇ ਕੰਪੇਨ ਤੋਂ ਨਹੀਂ ਸੀ ਮਨਾ ਕੀਤਾ। ਵਰਾ ਪ੍ਰਵੇਸ਼ ਵਾਲੇ ਵਗੈਰਾ ਦੀ ਕੰਪੇਨ ਆਣਾ ਉਹਨਾਂ ਨੇ ਤੇ ਮੇਰੇ ਅੱਬੂ ਨੇ ਕਹਿੰਦੇ ਚਲੇ ਜਾ। ਅੱਛਾ ਨਹੀਂ ਬਾਕੀ ਭੈਣ ਭਰਾਵਾਂ ਚੋਂ ਨਾ ਮੈਨੂੰ ਉਹਨਾਂ ਨੇ ਬਹੁਤ ਹੀ ਆਜ਼ਾਦੀ ਦੇ ਰੱਖੀ ਸੀ ਕਿ ਜਾ ਘਰ ਕੁਝ ਨਹੀਂ ਹੁੰਦਾ, ਐਵੇਂ ਲੋਕੀ ਗੱਲਾਂ ਕਰਦੇ ਨੇ। ਤੇ ਉਹਨਾਂ ਨੇ ਮੈਨੂੰ ਕਦੀ ਮਨਾ ਵੀ ਨਹੀਂ ਸੀ ਕੀਤਾ। ਉਹ ਬਸ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਨਾ ਮੈਂ ਬਾਹਰ ਹੀ ਹਾਂ। ਤੇ ਜਿਸ ਵਕਤ ਮੈਂ ਗ੍ਰੈਜੂਏਸ਼ਨ ਵਗੈਰਾ ਕਰ ਲਈ, ਬੀਐਡ ਕਰ ਲਿਆ ਤੇ ਮੈਨੂੰ ਵਫਾਕੀ ਮੁਸਫੇ ਆਲਾ ਚ ਔਰ ਮੇਰੇ ਵਾਲਦ ਸਾਹਿਬ ਸੈਕਟਰੀਏਟ ਚ ਉਹਦਾ ਖੁਦ ਵੀ ਭਰਤੀਆਂ ਛੱਟੀਆਂ ਕਰ ਰਹੇ ਸਨ ਤੇ ਮੈਨੂੰ ਉਹਨਾਂ ਨੇ ਕਿਹਾ ਜੌਬ ਕਰ ਲੈ। ਮੇਰੀ ਅੰਮੀ ਕਹਿਣ ਲੱਗੀ ਕਿ ਪੁੱਤਰ 9 ਤੋਂ 5 ਵਜੇ ਤੱਕ ਤੂੰ ਕੰਮ ਕਰੇਂਗੀ ਤੇ ਫਿਰ ਬੱਚੇ ਸ਼ਾਦੀ ਹੋ ਜਾਏਗੀ, ਬੱਚੇ ਬੜੇ ਡਿਸਟਰਬ ਹੋਣਗੇ, ਤੂੰ ਆਪਣਾ ਕੋਈ ਕੰਮ ਕਰ ਲੈ ਜਿਹਦੇ ਚ ਆਜ਼ਾਦੀ ਨਾਲ ਤੂੰ ਕੰਮ ਹੋਰ ਵੀ ਬੜੇ ਕੰਮ ਹੋ ਸਕਦੇ। तो उन्होंने मैनू आइडिया दिता कि तुसी ना, अम्मी ने कहा कि नहीं तू नौकरी नू छड्ड रहन दे, तेरे अब्बू सवेरे 9 बजे जांदे ने, 5 बजे बड़ी मुश्किल सारी रात बैठे रहंदे ने, ते तू इस तरह कर अपना स्कूल बना ले। अच्छा उन्होंने मैनू मोटिवेट किया। अम्मी ने थोड़े जे पैसे मैनू दिते, मैं किराए ते एक कोठी लई और वाल्टन च इत्थे जिथे मैं रह रही। अच्छा अच्छा वाल्टन ठीक 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 ते इत्थे मैं एक कोठी लई ते उस तो बाद जेड़ा है ओ मैनू मैं स्कूल बना लिया। उदों 50 रुपए फीस हुंदी सी बच्चों दी। किहड़ा सन होएगा? ये सन हैगा सी जी 89 ठीक है, बेनज़ीर दे दौर दा। हां जी 88 89 ਤੇ ਮੈਂ ਉਹਦੇ 50 ਰੁਪਏ ਬੱਚਿਆਂ ਦੇ ਸਕੂਲ ਚ ਮੈਂ ਪ੍ਰੈਫਰ ਕਰਨੀ ਕਿ ਵੀ ਜੇ ਮੈਂ ਦੇਖਿਆ ਕਿ ਲੋਕ ਆਪਣੇ ਬੇਟਿਆਂ ਨੂੰ ਪ੍ਰਾਈਵੇਟ ਪਾਉਂਦੇ ਨੇ ਤੇ ਕੁੜੀਆਂ ਨੂੰ ਨਹੀਂ ਸਕੂਲ ਪ੍ਰਾਈਵੇਟ ਪਾਉਂਦੇ, ਉਹਨਾਂ ਨੂੰ ਗਵਰਨਮੈਂਟ ਸਕੂਲੇ ਪਾਉਂਦੇ। ਤੇ ਮੈਂ ਲੱਗੀ ਉਹ ਕਹਿੰਦੇ ਉਹ ਤਾਂ ਕੀ ਖਰਚਾ ਕਰਦਾ, ਉਹ ਗਵਰਨਮੈਂਟ ਸਕੂਲ ਜਾਣੀ 50 ਰੁਪਏ ਜਿਹੜੇ ਬੱਚੇ ਲੈ ਕੇ ਮੇਰੀ ਸਕੂਲ ਚ ਰੇਸ਼ੋ ਹੋਣਾ 15 ਲੜਕੇ ਤੇ 5 ਕੁੜੀਆਂ। ਮੈਂ ਨਾ ਅਗਲੀ ਦਫਾ ਜਿਹੜਾ ਪੋਸਟਰ ਸਾਲ ਬਾਅਦ ਸੁੱਟਿਆ ਤੇ ਮੈਂ ਉਹਦੇ ਵਿੱਚ ਲਿਖਿਆ ਕਿ ਜਿਹੜੀਆਂ ਲੜਕੀਆਂ ਦਾਖਲ ਕਰਾਣਗੇ ਨਾ ਉਹ ਇੱਕ ਬੱਚੇ ਦੀ ਫੀਸ ਮਾਰ। ਮੈਂ ਕਿਹਾ ਕਿ ਵੀ ਇੱਕ ਬੱਚੇ ਦੀ ਫੀਸ ਅਸੀਂ ਉਹਨੂੰ ਛੱਡ ਦਾਂਗੇ, ਅਗਰ 3 ਬੱਚੇ ਆਂਦੇ ਨੇ ਉਹਦੇ ਚ ਇੱਕ ਲੜਕੀ ਹੈ ਨਾ ਫਿਰ ਇੱਕ ਉਹਦੀ ਅਸੀਂ ਫੀਸ ਨਹੀਂ ਲਾਂਗੇ ਤਕਰੀਬਨ ਗਰਮੀ ਦੀਆਂ ਛੁੱਟੀਆਂ ਯਾਨੀ ਉਹਦਾ ਦਾਖਲਾ ਫ੍ਰੀ ਹੋਏਗਾ, ਫ੍ਰੀ ਹੋ ਜਾਏਗਾ, ਦਾਖਲਾ ਉਹਦਾ ਫ੍ਰੀ ਹੋ ਜਾਏਗਾ ਤੇ 1000 ਰੁਪਏ ਦਾਖਲਾ ਸੀ ਤੇ ਮੈਂ ਕਹਿ ਰਿਹਾ ਕਿ ਦਾਖਲਾ ਫ੍ਰੀ ਹੋ ਜਾਏਗਾ। ਹਾਂ ਠੀਕ ਹੈ ਦਾਖਲਾ ਫ੍ਰੀ, ਦਾਖਲੇ ਦੀ ਅਸੀਂ ਫੀਸ ਨਹੀਂ ਲਾਂਗੇ, ਦਾਖਲਾ ਫ੍ਰੀ ਦਾ ਅਸੀਂ ਲਾਂਗੇ, ਲੜਕੀਆਂ ਦਾ ਦਾਖਲਾ ਫ੍ਰੀ। ਉਹਦੇ ਨਾਲ ਨਾ ਮੇਰੀ ਲੜਕੀਆਂ ਜ਼ਿਆਦਾ ਆਉਣ ਲੱਗ ਗਈਆਂ। ਇਹ ਤੁਸੀਂ ਕੁੜੀਆਂ ਵਾਸਤੇ ਕੀਤਾ ਜਾਂ ਤੁਸੀਂ ਆਪਣੇ ਬਿਜ਼ਨਸ ਟੈਕਟਿਸ ਕੁੜੀਆਂ ਵਾਸਤੇ ਜਦੋਂ ਕੀਤਾ? ਹਾਂ ਕਿ ਮੈਂ ਕਿਹਾ ਵੀ ਲੜਕੀਆਂ ਨਹੀਂ ਆਉਂਦੀਆਂ ਪ੍ਰਾਈਵੇਟ ਸਕੂਲ, ਯਾਨੀ ਅੱਛੀ ਤਾਲੀਮ ਸਭ ਨੂੰ। ਹਾਂ ਬਿਲਕੁਲ ਬਿਲਕੁਲ। ਉਦੋਂ ਮਾਲਟਨ ਬਾਈ ਸਕਾਊਟ ਜਿਹੜਾ ਸਕੂਲ ਸੀ ਉਹਦੇ ਵਿੱਚ ਨਾ ਟਾਟਸ ਬੈਠਣ ਲਈ ਕੁਰਸੀਆਂ ਸਨ, ਬਿਲਡਿੰਗ ਹੈ ਹੀ ਨਹੀਂ, ਉਹ ਕੱਲਾ ਹੀ ਸਕੂਲ ਸੀ ਉੱਥੇ, ਉੱਥੇ ਕੱਲਾ ਹੀ ਸਕੂਲ ਸੀ ਔਰ ਉਹ ਦਰਖਤ ਕੋਈ ਇੱਕਾ ਦੁੱਕਾ ਉੱਥੇ ਸਕੂਲ ਸੀ ਔਰ ਉਹਦੇ ਵਿੱਚ ਬਿਲਡਿੰਗ ਨਹੀਂ ਸੀ। ਆ ਬਿਲਡਿੰਗ ਤੇ ਆ ਕੇ ਬਾਅਦ ਚ ਬਣੀ ਨਵਾਜ਼ ਸ਼ਰੀਫ ਤੋਂ ਬਾਅਦ। ਹਾਂ 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 ਬਿਲਕੁਲ ਬਿਲਕੁਲ। ਤੇ ਉਹ ਸਕੂਲ ਨੀਚੇ ਬੰਦੇ ਸੀ ਇੱਟਾਂ ਦੇ ਉੱਤੇ ਲੜਕੀਆਂ ਬੰਦੀਆਂ ਸੀ ਔਰ ਉੱਤੇ ਦਰਖਤਾਂ ਦੀ ਛਾਂ ਵੀ ਕੋਈ ਨਹੀਂ ਸੀ। ਤੇ ਉਹ ਮੈਂ ਲੜਕੀਆਂ ਉਹਨਾਂ ਨੇ ਲੋਕਾਂ ਨੇ ਪਾ ਦੇਣੇ, ਲੜਕੀਆਂ ਨਾ ਪਾਣੀਆਂ। ਫਿਰ ਜਦੋਂ ਦਾਖਲਾ ਫ੍ਰੀ ਕਰਨ ਲੱਗ ਗਏ ਤੇ ਲੋਕੀ ਲੜਕੇ ਵੀ ਪਾਣ, ਲੜਕੀਆਂ ਨੂੰ ਵੀ ਦਾਖਲ ਕਰਾਉਣ ਲੱਗ। ਯਾਨੀ ਮੇਰਾ ਮਾਈਂਡ ਉਦੋਂ ਦਾ ਹੀ ਹੈ ਕਿ ਵੀ ਔਰਤ ਨੂੰ ਵੀ ਅੱਛੀ ਤਾਲੀਮ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਉਹਨਾਂ ਨੂੰ ਇੰਗਲਿਸ਼ ਮੀਡੀਅਮ ਦੇ ਅਲੱਗ, ਕਿਉਂਕਿ ਉਹ ਤੇ 6ਵੀਂ ਚ ਜਾ ਕੇ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜਾ ਨਾ ABC ਸਿਖਾਉਂਦੇ ਸਨ। ਅੱਛਾ ਅੱਛਾ। ਔਰ ਅਸੀਂ ਤੇ ਨਰਸਰੀ ਤੋਂ ਯਾਨੀ ਹਰ ਚੀਜ਼ ਬੱਚਿਆਂ ਨੂੰ ਸਿਖਾਉਂਦੇ ਸੀ ਤੇ ਇੰਗਲਿਸ਼ ਮੀਡੀਅਮ ਜਿਸ ਤਰ੍ਹਾਂ ਬੱਚੇ ਪੜ੍ਹਾਉਂਦੇ ਨੇ ਤੇ ਉਹਦੇ ਨਾਲ ਮੇਰੇ ਲੜਕੀਆਂ ਨੇ ਫਿਰ ਲੋਕਾਂ ਦੀਆਂ ਮਾਵਾਂ ਆਉਣ ਲੱਗ ਗਈਆਂ ਮੇਰੇ ਕੋਲ, ਆਪਣੇ ਆਪਣੀਆਂ ਪ੍ਰੋਬਲਮ ਦੱਸਣੀਆਂ। ਮੈਡਮ ਜੀ ਮੇਰਾ ਤੇ ਸ਼ਨਾਖਤੀ ਕਾਰਡ ਹੀ, ਜੇ ਮੈਂ ਕਹਿਣਾ ਨਾ ਤੁਹਾਡੇ ਬੱਚੇ ਦੀ ਕਿਤੇ ਬੇਫਾਰਮ ਬਣਿਆ ਜਾਂ ਵਿਦੇਸ਼ੀ ਪਰਚੀ, ਮੇਰਾ ਤੇ ਆਪਣਾ ਸ਼ਨਾਖਤੀ ਕਾਰਡ ਨਹੀਂ ਬਣਿਆ। ਆਹਿਸਤਾ ਆਹਿਸਤਾ ਉਹਨਾਂ ਦੇ ਸ਼ਨਾਖਤੀ ਕਾਰਡ ਬਣਵਾਉਣੇ ਸ਼ੁਰੂ ਕਰ ਦਿੱਤੇ ਬੱਚਿਆਂ ਦੇ ਯਾਨੀ ਮੈਂ ਫਲਾਈ ਕੰਮ ਵੀ ਥੋੜੇ ਥੋੜੇ ਨਾਲ, ਮੈਂ ਆਪਣੇ ਮੇਰੇ ਹਸਬੈਂਡ ਜਿਹੜੇ ਨੇ ਉਹ ਥੋੜੇ ਫਲਾਈ ਕੰਮਾਂ ਚ ਜ਼ਿਆਦਾ ਸਨ ਤੇ ਮੈਂ ਕਹਿਣਾ ਇਹ ਫਲਾਨੀ ਦਾ ਇਹ ਕੰਮ ਕਰ ਦਿਓ, ਇਹ ਜ਼ਰਾ ਫਲਾਨੀ ਦਾ ਇਹ ਕੰਮ ਕਰ ਦਿਓ। ਔਰ ਖੁਦ ਵੀ ਉਹ ਟ੍ਰੇਡ ਯੂਨੀਅਨਿਸਟ ਰਹੇ ਨੇ। ਅੱਛਾ ਅੱਛਾ ਸ਼ੁਰੂ ਤੋਂ ਹੀ ਵਾਈਟ ਬੋਡੀ ਚ ਬਿਨਾ ਜਮੀਲ ਗੁਲਜ਼ਾਰ ਉਹਨਾਂ ਓਕੇ 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 ਤੇ ਉਦੋਂ ਦੇ ਉਹ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹ ਜਦੋਂ ਗੁਲਜ਼ਾਰ ਵਗੈਰਾ ਨੇ ਇਹ ਟ੍ਰੇਡ ਯੂਨੀਅਨ ਛੱਡੀ ਫਿਰ ਉਹ ਬੰਦ ਹੋ ਗਈ ਵਾਈਟ ਲੈਬੋਰਟਰੀ, ਉਹ ਚਲੇ ਗਏ, ਬਸ ਉਹਨਾਂ ਨੇ ਫਿਰ ਆਪਣਾ ਬਿਜ਼ਨਸ ਵਗੈਰਾ ਸ਼ੁਰੂ ਕਰ ਦਿੱਤਾ। ਤੇ ਉਹ ਥੋੜਾ ਜਿਹਾ ਉਹਨਾਂ ਦਾ ਵੀ ਮਾਈਂਡ ਜਿਹੜਾ ਸੀ ਉਹ ਮੇਰੇ ਨਾਲ ਬਹੁਤ ਜ਼ਿਆਦਾ ਸੀ, ਲੋਕਾਂ ਦੇ ਵੈਲਫੇਅਰ ਕਰਨ ਨਾਲ। ਮਤਲਬ ਵੂਮਨ ਰਾਈਟਸ ਦੇ ਉੱਤੇ ਤੁਹਾਨੂੰ ਪਹਿਲੇ ਤੋਂ ਹੀ ਪੋਲੀਟੀਕਲ ਹੈਗੇ ਸੋ
ਇਸ ਵਾਸਤੇ ਤੁਹਾਨੂੰ ਕੋਈ ਥੋੜਾ ਬਹੁਤ- ਸਪੈਸ਼ਲ ਉਹਦੇ ਤੇ ਭਾਸ਼ਣ ਦੇਣ ਦੀ ਲੋੜ हाँ ਨਹੀਂ जी, ਸੀ। वो जरूरत नहीं सी क्योंकि हम्म। वालिद साहब भी मेरे क्योंकि सियासी थोड़ा जा बैकग्राउंड सी मिलिया लेकिन कैंट च मेरे लिए बड़ी प्रॉब्लम रही कि मैं सियासत च नहीं आ सकी क्योंकि औरतां दी इत्थे सियासत नहीं है। ਹਾਂਜੀ ਔਰਤਾਂ ਸਿਰਫ ਇੱਥੇ ਜਿਹੜੀਆਂ ਨੇ ਉਹ ਕਿਉਂਕਿ ਇੱਕ ਹੀ ਕੈਂਟ ਦੇ ਵਿੱਚ ਪਹਿਲ ਹੁਣ ਤਾਂ ਫਿਰ ਵੀ ਥੋੜੇ ਇਲੈਕਸ਼ਨ ਹੋਣ ਲੱਗ ਹਾਂਜੀ ਗਏ ਨੇ ਹੋਣ ਲੱਗ ਗਏ ਨੇ। ਪਹਿਲੇ ਤੇ ਬਿਲਕੁਲ ਹੀ ਬਿਲਕੁਲ ਬਿਲਕੁਲ ਜ਼ੀਰੋ ਸੀ ਨਾ ਹਮ, ਕੈਂਟ ਹਮ, ਤੇ ਉਹ ਉਸ ਦੀ ਵਜ੍ਹਾ ਨਾਲ ਫਿਰ ਮੈਂ ਕਦੀ ਸਿਆਸਤ 'ਚ ਨਹੀਂ ਲੇਕਿਨ 2002 'ਚ ਇੱਕ ਵਾਕਿਆ ਹੋ ਗਿਆ ਕਿਸੇ ਦਾ ਫੈਮਿਲੀ ਦੇ ਵਿੱਚ ਕਤਲ ਵਗੈਰਾ ਦਾ ਕੋਈ ਵਾਕਿਆ ਹੋ ਗਿਆ ਸੀ ਓਕੇ ਉਹ ਫਿਰ ਮੈਂ ਲੈ ਕੇ ਤੇ ਰੁਬੀਨਾ ਜਮੀਲ ਦੇ ਕੋਲ ਗਈ ਹਮ, ਇਸ ਤਰ੍ਹਾਂ ਰੁਬੀਨਾ ਜਮੀਲ ਮੈਨੂੰ ਇਸ ਫੀਲਡ 'ਚ ਲੈ ਕੇ ਆਈ ਹਮ, ਲੇਕਿਨ ਉਹ ਮੈਂ ਉਹਦੇ ਨਾਲ 2 ਸਾਲ ਕੰਮ ਕੀਤਾ ਠੀਕ ਕੱਚੀਆਂ ਆਬਾਦੀਆਂ ਦੇ ਉੱਤੇ Okay. ਫਿਰ ਮੈਂ ਕੰਮ ਸ਼ੁਰੂ ਕੀਤਾ ਅੱਛਾ, ਅੱਛਾ। ਕੱਚੀ ਆਬਾਦੀ ਸੀ ਮੇਰੇ ਬੈਕ ਸਾਈਡ ਦੇ ਉੱਤੇ ਗੌਸੀਆ ਕਲੋਨੀ ਓਕੇ ਓਕੇ ਮੇਰੀ ਕਲੋਨੀ ਰੇਲਵੇ ਆਫਿਸਰਸ ਕਲੋਨੀ ਹੈ ਹਾਂ। ਲੇਕਿਨ ਉਹਦੇ ਬੈਕ ਸੜਕੋਂ ਪਾਰ, ਸਾਈਡ ਹਾਂਜੀ। ਤੇ ਹਾਂਜੀ ਔਰ ਐਕਸ ਬਾਬਾ ਪਾਕਿਸਤਾਨ ਦੇ ਕੋਲ ਕੱਚੀ ਆਬਾਦੀ ਹੈ ਅੱਛਾ ਗੌਸੀਆ ਉੱਥੇ, ਕਲੋਨੀ ਠੀਕ 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 ਉਹ ਕੱਚੀ ਆਬਾਦੀ ਤੋਂ ਉਹਨਾਂ ਲੋਕਾਂ ਦੇ ਘਰ ਜਿਹੜਾ ਆਏ ਦਿਨ ਗਿਰਾ ਜਾਂਦੇ ਸਨ ਐਨਡੀਏ ਵਾਲੇ ਤੇ ਉਹ ਔਰਤਾਂ ਬੜੀਆਂ ਪਰੇਸ਼ਾਨ ਹੁੰਦੀਆਂ ਸੀ ਉਹਨਾਂ ਦੇ ਬੱਚੇ ਵੀ ਮੇਰੇ ਕੋਲ ਡੋਮੈਸਟਿਕ ਵਰਕਰ ਦੇ ਪੜ੍ਹਦੇ ਹੁੰਦੇ ਸਨ ਤੇ ਉਹ ਜਿਸਲੇ ਮੇਰੇ ਕੋਲ ਆਣਾ ਉਹਨਾਂ ਨੇ ਰੋਣਾ ਰੋਣਾ ਕਰਨਾ ਤੇ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਲੈ ਕੇ ਰੁਬੀਨਾ ਜਮੀਲ ਕੋਲ ਚਲੇ ਗਈ ਪੂਰੀ ਕੱਚੀ ਆਬਾਦੀ ਮੈਂ ਕਿਹਾ ਵੀ ਇਹਨਾਂ ਦਾ ਕੁਝ ਕਰੀਏ ਇਹ ਵਿਚਾਰੀਆਂ ਦੇ ਘਰ ਰੋਜ਼ ਢਾਹ ਕੇ ਚਲੇ ਜਾਂਦੇ ਨੇ ਉਹ ਰੇਲਵੇ ਦੀ ਜ਼ਮੀਨ ਹੈਗੀ ਸੀ ਨਹੀਂ ਉਹ ਨਾ ਰੇਲਵੇ ਦੀ ਜ਼ਮੀਨ ਸੀ ਅੱਛਾ 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 ਨਾ ਬਾਬੇ ਹੀ ਉਹ ਪਾਕਿਸਤਾਨ ਬਾਬੇ ਦੀ। ਪਾਕਿਸਤਾਨ ਦੇ ਵਿੱਚ ਸੀ ਔਰ ਉਹਨਾਂ ਦੇ ਕੱਚੀ ਆਬਾਦੀ ਉਹਦੇ ਵਿੱਚ ਮਕਾਨ ਬਣਾਏ ਸੀ 70 80 ਮਕਾਨ Okay, ਸਨ ਉਹ ਜਿਹੜੀ ਯੂਨਿਟ ਦੇ ਨਾਲ ਹੈਗੀ ਸੀ। ਹਾਂਜੀ ਹਾਂ। ਯੂਨਿਟ ਦੇ ਨਾਲ ਕਰਕੇ ਇਧਰਲੇ ਪਾਸੇ ਗੁਜਰਾ ਵਾਲੇ ਪਾਸੇ ਹਾਂ। ਉਹ ਮੈਂ ਜਿਸ ਵਕਤ ਉਹਨਾਂ ਨੂੰ ਲੈ ਕੇ ਨਾ ਰੁਬੀਨਾ ਜੀ ਬਿਲਕੁਲ ਗਈ ਤੇ ਰੁਬੀਨਾ ਮੈਨੂੰ ਕਹਿਣ ਲੱਗੀ ਕਿ ਤੁਸੀਂ ਚਲੇ ਜਾਓ ਫਰੂਕ ਤਾਰਕ ਉਹਨਾਂ ਕੋਲ ਓਕੇ ਉਹ ਨਾ ਕੱਚੀਆਂ ਆਬਾਦੀਆਂ ਨਾਲ ਵੀ ਕੰਮ ਕਰਦੇ ਨੇ ਰੁਬੀਨਾ ਜਮੀਲ ਨਾਲ ਮੈਂ ਐਜੂਕੇਸ਼ਨ ਲਿਟਰੇਸੀ ਪ੍ਰੋਗਰਾਮ ਤੋਂ ਕੰਮ ਸ਼ੁਰੂ ਕੀਤਾ ਸੀ ਓਕੇ ਫਿਰ ਫਰੂਕ ਤਾਰਕ ਸਾਹਿਬ ਉਹਨਾਂ ਦੀ ਲੇਬਰ ਪਾਰਟੀ 'ਚ ਮੈਂ ਗਈ ਹਮ। WWHL 'ਚ ਗਈ ਉਧਰ ਮੈਂ ਜਨਰਲ ਸੈਕਟਰੀ ਸੀ ਫਿਰ ਉਹ ਵੀਮਨ ਸੈਕਟਰੀ ਪੰਜਾਬ ਦੀ ਮੈਂ ਲੇਬਰ ਪਾਰਟੀ 'ਚ ਆਈ ਉਹ ਮੈਂ ਪੱਕੀ ਕਰਾਈ ਮੈਂ ਤੇ ਰੁਬੀਨਾ ਨੇ ਅੱਛਾ ਉਹ ਯਾਨੀ ਰਜਿਸਟਰ ਹੋ ਗਈ ਹਾਂਜੀ ਉਹ Okay. ਪੱਕੀ ਕਰਾਈ ਹਮ। ਬਾਹਰ ਉਹ ਕੱਚੀ ਆਬਾਦੀ ਸੀ ਹਮ। ਜਿਹੜੀ ਪੱਕੀ ਹੋਈ ਉਦੋਂ ਠੀਕ। ਅਸੀਂ ਗੁਲਜ਼ਾਰ ਮੈਂ ਅਸੀਂ ਬੜੀ ਜੁਲਾਈ ਦਾ ਮਹੀਨਾ ਬੜੀ ਗਰਮੀ ਅਸੀਂ ਗਏ ਉਥੋਂ ਡਾਇਰੈਕਟਰ ਜਿਹੜਾ ਚੇਅਰਮੈਨ ਸੀ ਉਥੋਂ ਦਾ ਉਸ ਵਕਤ ਸ਼ਾਹਦ ਅੰਜਮ ਸਾਹਿਬ ਸਨ ਓਕੇ ਉਹਦੇ ਕੋਲ ਗਏ ਅਸੀਂ ਉਹਨਾਂ ਨੇ ਕਿਹਾ ਅਸੀਂ ਸਰਵੇ ਕਰਨੇ ਤੁਹਾਡੇ ਸਾਡੇ ਅੱਗੇ ਉਹਨਾਂ ਨੇ 3 ਰੱਖੀਆਂ ਸ਼ਰਤਾਂ ਅੱਛਾ ਕਿ ਜਾਂ ਤੇ ਇਹਨਾਂ ਨੂੰ ਅਸੀਂ ਅਵਾਮੀਆਂ ਕਲੋਨੀ 'ਚ 3.5 ਮਰਲੇ ਦੇ ਪਲਾਟ ਦਿੰਦੇ ਆ ਪਰਲੇ ਪਾਸੇ ਸ਼ਾਦਰੇ ਅੱਛਾ ਇਹ ਆਪਣਾ ਸਮਾਨ ਚੁੱਕਣ ਉੱਥੇ ਉੱਥੇ ਚਲੇ ਚਲੇ ਜਾਣ ਜਾਂ ਕਿਤੇ ਫਿਰ ਸ਼ਾਦ ਰਹੇ ਤੇ ਕਿਤੇ ਹਾਂਜੀ ਵਾਟਰ ਜਾਂ ਇਹਨਾਂ ਨੂੰ ਅਸੀਂ ਦੇ ਦਿੰਦੇ ਆ ਅਸੀਂ 2.5 2.5 ਲੱਖ ਰੁਪਇਆ ਅੱਛਾ ਇਹ ਜਿੱਥੇ ਮਰਜ਼ੀ ਚਲੇ ਜਾ ਠੀਕ ਉਹ ਤਾਂ ਬੜਾ ਸੀ 2.5 ਲੱਖ ਜ਼ਾਹਿਰ ਹੈ, ਰੁਪਇਆ ਵੀ ਜ਼ਾਹਿਰ ਹੈ। ਬਹੁਤ ਸੀ ਤੇ ਜਾਂ ਫਿਰ ਇੱਥੇ ਐਜ਼ ਇਟ ਬੈਠੇ ਰਹਿਣ ਨਾ ਅਸੀਂ ਇਹਨਾਂ ਨੂੰ ਬਿਜਲੀ ਦਾਂਗੇ ਨਾ ਪਾਣੀ ਦਾਂਗੇ ਨਾ ਗੈਸ ਦਾਂਗੇ ਮੈਂ ਹਮ। ਤੀਸਰੀ ਸ਼ਰਤ ਮੰਨ ਲਈ ਅੱਛਾ ਮੈਂ ਕਿਹਾ ਇਹਨਾਂ ਔਰਤਾਂ ਨੇ ਸਿਰਾਂ ਤੇ ਚੁੱਕ ਚੁੱਕ ਕੇ ਨਾ ਮਿੱਟੀ ਤੇ ਹਮ। ਰੋੜੇ ਚੁੱਕ ਚੁੱਕ ਕੇ ਨਾ ਇਥੋਂ ਰੇਲਵੇ ਦੇ ਹਾਂ ਇਹ ਘਰ ਬਣਾਏ ਨੇ ਹਾਂ ਇਹਨਾਂ ਦੀ ਮਿਹਨਤ ਲੱਗੀ ਹੈ ਹਾਂ ਘਰ ਇੱਥੇ ਫਿਰ ਉਹ ਕਿੱਥੇ ਡੋਮੈਸਟਿਕ ਬਣੇਗਾ? ਕੰਮ ਹਾਂ। ਕਰਦੀਆਂ ਨੇ ਹਮ। ਲੋਕਾਂ ਦੇ ਘਰਾਂ 'ਚ ਖਾਣਾ ਪਕਾਉਂਦੀਆਂ ਨੇ ਹਾਂਡੀ ਹਮ। ਪਕਾਉਂਦੀਆਂ ਨੇ ਇੱਥੋਂ ਜਾਣਗੀਆਂ ਉਹ ਰੋਜ਼ਗਾਰ ਲੱਭਣਗੀਆਂ ਹਮ। ਵਿਖਰ ਜਾਣਗੇ ਬਰਾਦਰੀਆਂ 2-2 4-4 ਘਰ ਬੈਠੇ ਨੇ ਹਮ। ਤੇ ਮੈਂ ਤੀਸਰੀ ਸ਼ਰਤ ਉਹਦੀ ਮੰਨ ਲਈ ਮੈਂ ਕਿਹਾ ਜਿਸ ਬੰਦੇ ਨੂੰ ਚਾਹੀਦੇ ਹੋਣਗੇ ਨਾ ਮੈਂ ਨਾਲ ਗਾਲ ਕੱਢੀ ਹਾਂ ਮੈਂ ਕਿਹਾ ਜਿਸ ਸਿਆਸਤਦਾਨ ਨੂੰ ਵੋਟ ਚਾਹੀਦੇ ਹੋਣਗੇ ਨਾ ਉਹ ਆਪੇ ਇਹਨਾਂ ਨੂੰ ਬਿਜਲੀ ਪਾਣੀ ਗੈਸ ਦੇਗਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਨੂੰ ਇੰਝ ਹੀ ਬੈਠੇ ਰਹੋ ਠੀਕ ਉਹ ਕਾਫੀ ਅਰਸਾ ਨਾ ਸਾਡੀ ਕਲੋਨੀ ਕੋ ਪਾਈਪ ਲਾ ਲਾ ਕੇ ਨਾ ਪਾਣੀ ਭਰਦੇ ਰਹੇ ਹਾਂ ਠੀਕ ਉਹਨਾਂ ਕੋਲ ਪਾਣੀ ਨਹੀਂ ਸੀ ਹਾਂ ਤੇ ਉਹ ਕਿਉਂਕਿ ਪਾਈਪ ਲੰਬਾ ਲੈ ਲੈਣਾ ਤੇ ਉੱਥੇ ਹਾਂ। ਪਾਈਪ 2 ਘਰਾਂ 'ਚ ਲਾ ਲੈਣਾ ਉਹਨਾਂ ਨੇ ਤੇ ਉੱਥੋਂ ਉਹਨਾਂ ਨੇ ਪਾਣੀ ਲੈਣਾ ਕਰਨਾ ਹਮ। ਤੇ ਮੈਂ ਤੀਸਰੀ ਸ਼ਰਤ ਮੰਨ ਲਈ ਮੈਂ ਕਿਹਾ ਅੰਜਮ ਸਾਹਿਬ ਤੁਸੀਂ ਦੀਵਾਰ ਖਿੱਚੋ ਨਾ ਹਾਂ ਤੇ ਦੀਵਾਰ ਖਿੱਚ ਕੇ ਆਪਣਾ ਬਾਬਾ ਪਾਕਿਸਤਾਨ ਦਾ ਜੋ ਬਣਾਣਾ ਬਣਾ ਲਓ ਬਣਾਓ ਹਾਲੇ ਤੱਕ ਤੇ ਬਣਿਆ ਨਹੀਂ ਬਾਬਾ ਉਹ ਬਣਨਾ ਹੀ ਨਹੀਂ ਉਹ ਪੈਸਾ ਉਹ ਸਾਰਾ ਰਹੇ ਉਹ ਕਹਿੰਦੇ ਠੀਕ ਹੈ। ਬੇਸ਼ੁਮਾਰ ਪੈਸਾ ਖਾ ਰਹੇ ਆ ਉਹ ਨਵਾਸ਼ੀ ਦੌੜ ਚ ਅੱਛਾ ਮੈਂ ਉਹਨਾਂ ਨੂੰ ਦੀਵਾਰ ਖਿੱਚ ਕੇ ਮੈਂ ਕਿਹਾ ਜਿਸ ਤਰ੍ਹਾਂ ਅਜੀ ਢਹਿ ਉਹ ਐਸੇ ਹੀ ਭੁੱਲ ਗਏ ਨੇ ਕਿ 47 ਦੇ ਵਿੱਚ ਪੰਜਾਬ ਜਿਹੜਾ ਹੈਗਾ, ਉਹਨਾਂ ਨੇ ਉਹਦੇ ਜਨਾਬ ਕਿੰਨੇ ਜੀ ਉਹ ਬੰਦੇ 5 ਬਣੇ ਆ। ਮਰਲੇ ਦੀ ਜਿਹੜੀ ਸੀ ਨਾ 5 ਮਰਲੇ ਉਹ ਪੱਕੇ ਕਰ ਦਿੱਤੇ ਹਾਂ ਉਹ ਲੋਕਾਂ ਦੇ ਹੁਣ ਸਾਡੀ ਨਾਲੋਂ ਵੱਧ ਕਲੋਨੀ ਦੇ ਵਿੱਚ ਹਮ। ਪਾਣੀ ਵੀ ਲੱਗਾ ਹੈ ਗੈਸ ਵੀ ਲੱਗਾ ਹੈ ਬਿਜਲੀ ਵੀ ਲੱਗੀ ਹੈ ਲੋਕਾਂ ਮਿੰਤਾ ਆ ਕੇ ਉਹਦੇ ਕੋਲ ਲੋਕ ਆ ਕੇ ਉਹਨਾਂ ਕੋਲੋਂ ਵੋਟ ਵੀ ਮੰਗਦੇ ਨੇ ਉਹ ਬੜੇ ਆਰਾਮ ਦੇ ਨਾਲ ਉਹਨਾਂ ਨੇ ਕਰਕੇ ਤੇ ਲੋ ਜੀ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਇੱਥੇ ਹੀ ਮੇਰੀ ਲੰਬੀ ਬੜੀ ਕਹਾਣੀ ਹੈ ਨਹੀਂ ਨਹੀਂ ਬੜੀ ਜ਼ਰੂਰੀ ਹੈ ਇਹੀ ਕਹਾਣੀ ਨੂੰ ਇਹੀ ਕਹਾਣੀਆਂ ਅਸਲ ਹੈਗੀਆਂ ਨੇ। ਬਿਲਕੁਲ ਹਾਂ ਲੋ ਜੀ ਅਸੀਂ ਆ ਰਹੇ ਹਾਂ ਜੁੜੇ ਰਹਿਣਾ 2 ਮਿੰਟ ਤੱਕ ਜੰਮਦੇ ਹਾਂ 103. ਪਤਾ ਨਹੀਂ ਕੀ ਕੰਮ ਕਰ ਦਿਆ ਹੈ
नहीं अच्छा है, बल्कि यही तो जद्दोजहद है, मुझे भी सुन के मजा आ रहा है। पिछली बारी मैं लाई थी नीली राणा ते सुनाया ट्रांसजेंडर एक्टिविस्ट ने आमिर साहब ਦੇ ਐਸੀ ਸ਼ੋਅ 'ਚ ਉਹਨਾਂ ਦੀ ਵੀ ਜਦੋਂ ਆमिर ਸਾਹਿਬ ਨੇ ਬਹੁਤ ਮੇਰੀ ਪੁੱਛਿਆ ਐਕਸਾਈਟ ਲੱਗਦਾ ਹਾਂ ਬਿਲਕੁਲ ਤੇ ਉਹਨਾਂ ਦੇ ਵੀ ਨਾ ਜਦੋਂ ਦੀ ਉਹਨਾਂ ਦੇ ਬਚਪਨ ਦੀਆਂ ਸਟੋਰੀਆਂ ਵਗੈਰਾ अच्छा बिल्कुल इस बार लगे हम हैं हमारी टीम इस बार बड़ी हो गई है तो राशन जब आपने तकसीम करना ना हम गए साथ करते हैं कोरोना में मैंने उनको बुलाया था ना राशन दिया था तो नीली राणा को 4 नीली ने अपना काम पूरा लो कर जी दिया करिए उसको तो नहीं आई थी मैं अपने चेले को पीछे पड़ी रहती है पहले वो हम लोग ग्रुप बनाया हुआ था ना चल रहे हो अच्छा अच्छा रिकॉर्ड भी हो गए तो बड़ा काम है तो उसमें हमने वो यार साहब को आके बना के घूम के बना बाद में थोड़ी देर उसमें फिनिश कर दिया था मजदूरों का